ਜਿਹੜਾ ਬੰਦਾ ਇਸ ਛੱਪੜ ਦੇ ਵਿੱਚ ਰਾਤ ਗੁਜ਼ਾਰੇਦਾ ਨਾ, ਮੈਂ ਉਹਨੂੰ ਇੱਕ ਮੱਝ ਦਿਆਂਗਾ। ਪਿੰਡ ਦੇ ਚੌਧਰੀ ਨੇ ਐਲਾਨ ਕਰ ਛੜਿਆ ਤੇ ਛੱਪੜ ਦਾ ਪਾਣੀ ਐਡਾ ਠੰਡਾ ਸੀ ਕਿ ਸਮਝੋ ਜਿਵੇਂ ਜੰਮਿਆ ਹੀ ਨਹੀਂ, ਬਸ ਬਾਕੀ ਯਖ ਠੰਡਾ। ਕੋਈ ਬੰਦਾ ਵੀ ਲੱਤ ਨਾ ਲਾਏ, ਹਾਮੀ ਨਾ ਪਰੇ। ਮੱਝ ਲੱਭਦੀ ਸੀ ਲੇਕਿਨ ਜਾਨ ਦਾ ਖਤਰਾ ਸੀ, ਕੋਈ ਬੰਦਾ ਖਲੋਵੇ ਨਾ ਇਸ ਗੱਲ ਦੇ ਉੱਤੇ। ਇੱਕ ਬੰਦਾ ਮੇਰੇ ਵਾਂਗੂ ਮਾੜਾ ਜਿਹਾ ਬੰਦਾ ਸੀ, ਉਹਨੇ ਆਖਿਆ ਯਾਰ ਕਿਉਂ ਨਾ ਹੋਵੇ ਕਿ ਰਿਸਕ ਲਿੱਲੀ ਲਈਏ। ਉਹਨੇ ਹਾਮੀ ਭਰ ਲਈ, ਉਹਨੇ ਆਖਿਆ ਜੀ ਮੈਂ ਛੱਪੜ 'ਚ ਰਾਤ ਗੁਜ਼ਾਰਾਂਗਾ ਤੇ ਤੁਸੀਂ ਆਪਣੀ ਜਿਹੜੀ ਐ ਸ਼ਰਤ ਲਾਈ ਏ, ਇਨਾਮ ਫਿਰ ਮੱਝ ਦਿਓਗੇ? ਉਹਨੇ ਆਖਿਆ ਮੈਂ ਪੂਰੇ ਪਿੰਡ ਸਾਹਮਣੇ ਆਖਿਆ ਮੱਝ ਦਿਆਂਗਾ, ਤੂੰ ਵਿੱਚ ਵੜਨ ਵਾਲਾ ਤੇ ਬਣ। ਉਹਨੇ ਆਖਿਆ ਠੀਕ ਹੈ ਜੀ, ਅੱਜ ਰਾਤ ਮੈਂ ਛੱਪੜ 'ਚ ਰਾਤ ਗੁਜ਼ਾਰਾਂਗਾ। ਲਓ ਜੀ, ਉਹ ਛੱਪੜ ਦੇ ਵਿੱਚ ਜਦੋਂ ਵੜਨ ਲੱਗਾ ਨਾ, ਉਹਨੇ ਆਖਿਆ ਚੌਧਰੀ ਸਾਹਿਬ ਮੈਂ ਵੜਨ ਲੱਗਾ ਛੱਪੜ ਦੇ ਵਿੱਚ ਤੇ ਰਾਤ ਗੁਜ਼ਾਰਨੀ ਹੈ ਮੈਂ, ਤੇ ਤੁਸੀਂ ਮੰਜੀ ਕੋਲ ਹੀ ਡਾਲੋ। ਉਹ ਨਾ ਹੋਵੇ ਸਵੇਰੇ ਆਖੋ ਕਿ ਮੇਰਾ ਮਤਲਬ ਇਹਨੇ ਬਾਹਰ ਰਾਤ ਗੁਜ਼ਾਰ ਛੜਿਆ, ਗਵਾਹ ਤੇ ਹੋਵੋ ਨਾ। ਚਲੋ ਚੌਧਰੀ ਹੋਰਾਂ ਨੇ ਮੰਜੀ ਛੱਪੜ ਦੇ ਕੋਲ ਡਾਲੀ, ਨਾਲ ਕੋ 3-4 ਆਪਣੇ ਛੜੀਏ ਵੀ ਲੈ ਲੇ। ਉਹ ਜਿਹਨੇ ਗੱਲ ਕੀਤੀ ਸੀ ਉਹ ਛੱਪੜ ਦੇ ਵਿੱਚ ਵੜ ਗਿਆ। ਜਦੋਂ ਛੱਪੜ 'ਚ ਵੜ ਗਿਆ ਤੇ ਰਾਤ ਉਹਨੇ ਗੁਜ਼ਾਰ ਛੜੀ। ਜਦੋਂ ਦਿਨ ਚੜਿਆ ਤੇ ਉਹਨੇ ਆਖਿਆ ਚੌਧਰੀ ਸਾਹਿਬ ਤੁਸੀਂ ਗਵਾਹ ਹੋ ਇਸ ਚੀਜ਼ ਦੇ, ਤੁਹਾਡੇ ਨਾਲ ਦੇ ਸਾਥੀ ਵੀ ਗਵਾਹ ਨੇ ਕਿ ਮੈਂ ਰਾਤ ਗੁਜ਼ਾਰ ਲਈ, ਹੁਣ ਮੱਝ ਮੇਰੀ ਬਣਦੀ ਹੈ ਨਾ? ਉਹਨੇ ਆਖਿਆ ਵੀ ਤੇਰੀ ਬਣਦੀ। ਗੱਲ ਪੱਕੀ ਹੋ ਗਈ। ਮੱਝ ਦੇਣ ਦਾ ਜਿਹੜੇ ਵੇਲੇ ਟਾਈਮ ਆਇਆ ਨਾ, ਚੌਧਰੀ ਪੁੱਛਦਾ ਉਸ ਬੰਦੇ ਨੂੰ ਕਿ ਯਾਰ ਇੱਥੇ ਤੇ ਕੋਈ ਮੇਰਾ ਮਤਲਬ ਘੰਟਾ ਨਹੀਂ ਕੱਢਦਾ, ਸਾਰੀ ਰਾਤ ਹੀ ਕੱਢ ਗਿਆ, ਮੱਝ ਤੈਨੂੰ ਮੈਂ ਦੇਣ ਲਗਾ, ਉਹ ਮੈਨੂੰ ਦੱਸ ਤੇ ਛੱਡ ਕਿਵੇਂ ਤੂੰ ਗੁਜ਼ਾਰ ਗਿਆ ਐਡੇ ਠੰਡੇ ਯਖ ਪਾਣੀ ਦੇ ਵਿੱਚ ਰਾਤ ਗੁਜ਼ਾਰ ਗਿਆ? ਉਹਨੇ ਆਖਿਆ ਯਾਰ ਗੱਲ ਪਤਾ ਕੀ ਹੈ, ਉਹ ਸਾਹਮਣੇ ਪਹਾੜਾਂ ਦੇ ਉੱਤੇ ਕੋਈ ਅੱਗ ਲੱਗੀ, ਚੀੜ ਦੇ ਬੂਟੇ ਸਮਝਦੇ ਹੋ, ਪਹਾੜਾਂ ਦੇ ਉੱਤੇ ਚੀੜ ਦੇ ਬੂਟੇ ਹੁੰਦੇ ਨੇ, ਉਹ ਅੱਗ ਲੱਗੀ ਹੋਵੇ ਨਾ ਤੇ ਬੜੀ ਦੇਰ ਤੱਕ ਫਿਰ ਉਹ ਬਲਦੀ ਰਹਿੰਦੀ, ਏਡੀ ਛੇਤੀ ਬੁਝਦੀ ਨਹੀਂ। ਉਹਨੇ ਆਖਿਆ ਬਿਲਕੁਲ, ਉਹ ਪਹਾੜਾਂ ਤੇ ਅੱਗ ਲੱਗੀ ਸੀ। ਉਸ ਆਖਿਆ ਮੈਂ ਆਪਣਾ ਧਿਆਨ ਲੈ ਗਿਆ ਸਾਂ ਉਸ ਅੱਗ ਵੱਲ, ਮੈਂ ਇਸ ਪਾਸੇ ਧਿਆਨ ਦਿੱਤਾ ਹੀ ਨਹੀਂ ਕਿ ਮੈਂ ਠੰਡੇ ਪਾਣੀ ਦੇ ਵਿੱਚ। ਜਦੋਂ ਉਹਨੇ ਇੰਨੀ ਗੱਲ ਕੀਤੀ ਤੇ ਉਹਨੇ ਆਖਿਆ ਅੱਛਾ ਤੂੰ ਤੇ ਫਿਰ ਰਾਤ ਅੱਗ ਸੇਕਦਾ ਰਿਹਾ ਭਾਈ। ਉਹਨੇ ਆਖਿਆ ਬਸ ਜਿਵੇਂ ਮਰਜ਼ੀ ਸਮਝ ਲਓ, ਰਾਤ ਗੁਜ਼ਾਰਨੀ ਸੀ ਪਾਣੀ ਦੇ ਵਿੱਚ, ਆ ਛੱਪੜ ਦੇ ਵਿੱਚ। ਉਹ ਮੈਂ ਆਪਣੀ ਗੱਲ ਪੂਰੀ ਕੀਤੀ। ਉਹਨੇ ਆਖਿਆ ਨਹੀਂ ਨਹੀਂ, ਤੂੰ ਤੇ ਅੱਗ ਸੇਕਦਾ ਰਿਹਾ, ਠੰਡੇ ਪਾਣੀ ਦੇ ਵਿੱਚ ਤੂੰ ਰਾਤ ਗੁਜ਼ਾਰੀ ਨੇ। ਉਹਨੇ ਆਖਿਆ ਕੋਈ ਗੱਲ ਕਰਨ ਵਾਲੀ ਕਰੋ। ਚਲੋ ਚੌਧਰੀ ਦੇ ਛੜੀਏ ਕੋਈ 5-7 ਹੋਰ ਇਕੱਠੇ ਹੋ ਗਏ, ਕੋਈ ਮੇਰੇ ਮੂੰਹ ਲਫ਼ਜ਼ ਉਂਝਦੇ ਆਏ ਹਨ ਪਰ ਹਾਲ ਵੀਡੀਓ 'ਚ ਬੋਲਨੇ ਨੇ, ਆ ਹੁੰਦੇ ਨੇ ਨਾ ਕੰਨ ਟੁੱਟੇ ਨਾਲ। ਉਹਨੇ ਆਖਿਆ ਆਹੋ ਜੀ ਆਹੋ, ਇਹ ਤੇ ਅੱਗ ਸੇਕਦਾ ਰਿਹਾ ਰਾਤ, ਆ ਠੰਡੇ ਪਾਣੀ ਤੇ ਨੇ ਰਾਤ ਗੁਜ਼ਾਰੀ ਨਹੀਂ। ਚਲੋ ਗੱਲ ਇਹ ਵੀ ਕਿਸੇ ਬੰਦੇ ਦੱਸਿਆ ਵੀ ਉਹ ਫਲਾਣੇ ਥਾਂ ਜਾਓ, ਉਥੇ ਕਾਜ਼ੀ ਦੇ ਕੋਲ ਜਾ ਕੇ ਤੇ ਫੈਸਲਾ ਕਰਾ ਲਓ, ਇੱਥੇ ਕਿਉਂ ਮੇਰਾ ਮਤਲਬ ਇੱਕ ਦੂਜੇ ਨਾਲ ਸਿੰਘ ਫਸਾਏ ਜੀ। ਕਾਜ਼ੀ ਸਾਹਿਬ ਕੋਲ ਟੁਰ ਗਏ। ਜਦੋਂ ਗਏ ਕਾਜ਼ੀ ਕੋਲ, ਕਾਜ਼ੀ ਉਸ ਚੌਧਰੀ ਦਾ ਵਾਕਫ ਸੀ ਚੰਗਾ ਭਲਾ, ਇਹਨੇ ਅੱਖ ਕਰਾ ਲਈ। ਕਾਜ਼ੀ ਆਖਿਆ ਹਾਂ ਜੀ ਦੱਸੋ ਬਈ ਕੀ ਮਾਮਲਾ, ਕੀ ਗੱਲ? ਇਸ ਬੰਦੇ ਦੱਸਿਆ, ਇਹਨੇ ਆਖਿਆ ਜੀ ਭਾਜੀ ਐਸ ਚੌਧਰੀ ਹਰਾਂ ਨੇ ਗੱਲ ਕੀਤੀ ਸੀ ਕਿ ਜਿਹੜਾ ਬੰਦਾ ਛੱਪੜ 'ਚ ਰਾਤ ਗੁਜ਼ਾਰੇਗਾ ਮੈਂ ਉਹਨੂੰ ਮੱਝ ਦਿਆਂਗਾ। ਉਹ ਛੱਪੜ ਦੇ ਵਿੱਚ ਰਾਤ ਗੁਜ਼ਾਰਨਾ ਮੌਤ ਨੂੰ ਮਾਸੀ ਆਖਣ ਵਾਲੀ ਗੱਲ ਏ, ਲਿਹਾਜ਼ਾ ਇਹਨਾਂ ਕੋਲੋਂ ਵੀ ਮੰਜੀ ਮੈਂ ਕੋਲ ਹੀ ਢਵਾਈ ਸੀ, ਕਿਉਂਕਿ ਪਤਾ ਸੀ ਕਿ ਏਡੀ ਗੱਲ ਵਾਲੇ ਚੌਧਰੀ ਸਾਹਿਬ ਨਹੀਂ। ਇਹਨਾਂ ਨੇ ਕੋਲ ਬਹਿ ਕੇ ਨਿਗਰਾਨੀ ਦੇ ਵਿੱਚ ਵੇਖਿਆ ਸਾਰਾ ਕੁਝ, ਮੈਂ ਰਾਤ ਛੱਪੜ ਦੇ ਵਿੱਚ ਗੁਜ਼ਾਰੀ। ਲਿਹਾਜ਼ਾ ਇਹਨਾਂ ਨੇ ਆਪਣੀ ਮੱਝ ਦਾ ਜਿਹੜਾ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਕੀਤਾ ਤੇ ਇਸ ਸਿਲਸਿਲੇ 'ਚ ਹਾਜ਼ਰ ਹੋਏ ਆ। ਕਾਜ਼ੀ ਸਾਹਿਬ ਨੇ ਚੌਧਰੀ ਹਰਾਂ ਨੂੰ ਪੁੱਛਿਆ ਤੇ ਉਹਨੇ ਪਹਿਲਾਂ ਹੀ ਅੱਖ ਕਰਾ ਲਈ ਸੀ। ਉਹ ਆਖਣ ਲੱਗਾ ਜੀ ਕਾਜ਼ੀ ਸਾਹਿਬ ਗੱਲ ਐਵੇਂ, ਮੈਂ ਆਖਿਆ ਸੀ ਛੱਪੜ ਦੇ ਵਿੱਚ ਰਾਤ ਗੁਜ਼ਾਰਨੀ ਹੈ ਪਾਣੀ 'ਚ, ਇਹ ਵੜਿਆ ਤੇ ਰਾਤ ਨਾਲ ਉਹ ਅੱਗ ਸੇਕਦਾ ਰਿਹਾ। ਉਹ ਬੰਦਾ ਆਖਣ ਲੱਗਾ ਕਾਜ਼ੀ ਸਾਹਿਬ ਵੇਖੋ ਕਿੱਥੇ ਪਹਾੜਾਂ ਤੇ ਅੱਗ ਬਲੀ, ਮੈਂ ਇਹਨੂੰ ਦੱਸ ਬੈਠਾ ਕਿ ਧਿਆਨ ਮੈਂ ਉਧਰ ਲੈ ਗਿਆ ਸਾਂ, ਇਹਨੇ ਮੇਰਾ ਮਤਲਬ ਬਹਾਨਾ ਬਣਾ ਲਿਆ। ਤੇ ਕਾਜ਼ੀ ਨੇ ਗੱਲ ਸੁਣ ਕੇ ਨਾ ਦੋਵਾਂ ਦੀ, ਉਹਨੇ ਆਖਿਆ ਬਿਲਕੁਲ ਚੌਧਰੀ ਸਾਹਿਬ ਸੱਚੇ ਨੇ, ਤੂੰ ਤੇ ਰਾਤ ਅੱਗ ਸੇਕਦਾ ਰਿਹਾ, ਤੇਰੀ ਮੱਝ ਬਣਦੀ ਨੇ। ਹੈਂ, ਬੜਾ ਪਰੇਸ਼ਾਨ ਹੋਇਆ ਕਿ ਯਾਰ ਇੱਥੇ ਖੁਸ਼ਹਾਲੀ ਕਿੱਥੋਂ ਹੋਣੀ ਹੈ, ਇੱਥੇ ਬਰਕਤ ਕਿੱਥੋਂ ਆਉਣੀ, ਆ ਇੱਥੇ ਅਮਨ ਕਿੱਥੋਂ ਆਉਣਾ? ਇੱਥੇ ਤੇ ਮੇਰਾ ਮਤਲਬ ਉਹ ਜੇ ਖਾਜੇ ਦਾ ਗਾਹ ਡੱਡੂ, ਜਿਵੇਂ ਦੇ ਫੈਸਲੇ ਕਰਨ ਵਾਲੇ, ਜਿਵੇਂ ਦੇ ਖਾਣ ਵਾਲੇ ਉਵੇਂ ਦੇ ਪੀਣ ਵਾਲੇ। ਮੇਰਾ ਮਤਲਬ ਕਾਜ਼ੀ ਨੇ ਵੀ ਅੱਗੋਂ ਫੈਸਲਾ ਚੌਧਰੀ ਦੇ ਹੱਕ 'ਚ ਦੇ ਹੜਿਆ। ਚਲੋ ਪਰੇਸ਼ਾਨ ਹੋ ਕੇ ਨਾ ਦੇ ਬਾਹਰ ਨਿਕਲੇ।
ਜਦੋਂ ਟੁਰਦੇ ਜਾਂਦੇ ਨੇ ਨਾ ਪੇ ਰਾਹ ਦੇ ਵਿੱਚ ਕੋਈ ਆਜੜੀ ਡਾਂਗਰੀ ਡੰਗਰ ਪੇ ਝਾੜਦੇ, ਉਹ ਡੰਗਰ ਜਿਹੜੇ ਚਾਰਦੇ ਨੇ ਪੇ, ਇਹ ਜਦੋਂ ਕੋਲੋਂ ਦੀ ਲੰਘੇ ਨਾ ਗੱਲਾਂ ਕਰਦੇ, ਇਹ ਆਖੇ ਮੇਰੀ ਮੱਝ ਬਣਦੀ ਸੀ, ਚੌਰੀ ਆਖੇ ਤੇਰੀ ਨਹੀਂ ਬਣਦੀ। ਉਹ ਡਾਂਗਰੀਆਂ ਗੱਲ ਸੁਣ ਲਈ, ਬੰਦਾ ਸੀ ਵਿੱਚ ਕੋਈ ਸਿਆਣਾ, ਉਹਨੇ ਆਖਿਆ ਕੀ ਗੱਲ ਹੈ ਬਈ, ਕੌਣ ਲੋਕ ਹੋ, ਕਿੱਥੋਂ ਆ ਰਹੇ ਹੋ, ਕਿੱਥੇ ਜਾ ਰਹੇ ਹੋ, ਸਾਨੂੰ ਵੀ ਦੱਸੋ ਬੁੱਝੋ। ਇਹ ਡਾਂਗਰੀਆਂ ਦਾ ਭਾਜੀ ਗੱਲ ਇਸੇ ਤਰ੍ਹਾਂ ਹੋਈ, ਉਹ ਸਾਰੀ ਗੱਲ ਉਹਨੇ ਸੁਣਾਈ। ਉਹਨੇ ਆਖਿਆ ਗੱਲ ਮੈਂ ਤੁਹਾਡੀ ਸੁਣ ਲਈ ਏ ਤੇ ਮੈਨੂੰ ਸਮਝ ਆ ਗਈ ਏ, ਬੰਦੇ ਤੁਸੀਂ ਆ ਦੂਰ ਦੇ ਹੋ ਤੇ ਪੈਂਦੇ ਪਿਓ ਤੇ ਭੁੱਖ ਤੇ ਤੁਹਾਨੂੰ ਲੱਗੀ ਹੋਣੀ, ਚਲੋ ਹੈ ਵੀ ਟਾਈਮ ਸੀ ਰੋਟੀ ਦਾ। ਉਹਨੇ ਆਖਿਆ ਨਹੀਂ ਨਹੀਂ ਜੀ ਕੋਈ ਗੱਲ ਨਹੀਂ, ਬਸ ਇਹ ਪਰੇਸ਼ਾਨੀ ਜੀ ਬਣੀ ਹੈ। ਤੇ ਉਹ ਜਾ ਚੌਰੀ ਸੀ ਉਹ ਖਿੱਲੀ ਮਾਰੇ ਕਿ ਮੈਂ ਇਹਨੂੰ ਉੱਲੂ ਬਣਾ ਛੜਿਆ। ਡਾਂਗਰੀ ਨੇ ਜ਼ਿੱਦ ਕੀਤੀ, ਉਹਨੇ ਆਖਿਆ ਉਹ ਬਹਿ ਜਾਓ ਯਾਰ, ਛਾਵੇਂ ਰੋਟੀ ਦਾ ਟਾਈਮ ਹੋਇਆ, ਟੁੱਕਰ ਖਾ ਕੇ ਜਾਏ। ਚਲੋ ਇਹ ਬਹਿ ਗਏ ਛਾਵੇਂ। ਚੌਰੀ ਉਹ ਆਪਣਾ ਡਾਂਗਰੀ ਦੇ ਬੱਚੇ ਸਨ 2, ਉਹ ਵੀ ਨਾਲ ਹੀ ਮਾਲ ਡੰਗਰ ਚਾਰਦੇ ਸਨ। ਉਹਨੇ ਦੋਵਾਂ ਬੱਚਿਆਂ ਨੂੰ ਨਸਾ ਛੜਿਆ। ਇੱਕ ਨੂੰ ਆਖਿਆ ਤੂੰ ਰੋਟੀਆਂ ਲੈ ਕੇ ਆਵੀਂ ਤੇ ਆਵੀਂ ਝੱਟ ਲਾ ਕੇ, ਏਡੀ ਛੇਤੀ ਨਾ ਪਰਤ ਆਈ। ਤੇ ਦੂਜੇ ਨੂੰ ਆਖਿਆ ਵੀ ਤੂੰ ਭੱਜ ਕੇ ਪਿੰਡ ਜਾ ਤੇ ਉਥੋਂ ਨਾ ਕੋਈ ਆ ਪਕਾਉਣ ਵਾਸਤੇ ਕੋਈ ਸਬਜ਼ੀ, ਕੋਈ ਦਾਲ, ਕੋਈ ਸ਼ੈ ਲੈ ਆ ਤੇ ਪਕਾ ਇੱਥੇ ਹੀ ਲਵਾਂਗੇ। ਆ ਸੁੱਕੀਆਂ ਲੱਕੜੀਆਂ ਬੇਬਹਾਨੇ ਇੱਟ ਵੱਟਾ ਇਕੱਠਾ ਕਰਕੇ ਨਾ ਇੱਥੇ, ਤੇ ਕੋਈ ਪਤੀਲੀ ਸ਼ਤੀਲੀ ਲੈ ਵੀ ਨਮਕ ਮਿਰਚ ਨਾਲ। ਉਹਨੇ ਆਖਿਆ ਠੀਕ ਹੈ। ਤੇ ਉਹਨੇ ਆਖਿਆ ਤੂੰ ਛੇਤੀ ਆਉਣਾ। ਉਹਨੇ ਬੱਚਿਆਂ ਨੂੰ ਭਜਾ ਛੜਿਆ। ਰੋਟੀਆਂ ਚਲੋ ਝੱਟ ਲੇਟ ਸੀ। ਉਹ ਦੂਜਾ ਦਾਲ ਲੈ ਕੇ ਨਾਲ ਪਿਆਜ਼, ਮਿਰਚ, ਟਮਾਟਰ, ਨਮਕ, ਮਸਾਲਾ ਵਗੈਰਾ ਹਾਂਡੀ ਛਾਂਡੀ ਲੈ ਕੇ ਤੇ ਉਹ ਆ ਗਿਆ। ਜਦੋਂ ਉਹ ਪਹੁੰਚਿਆ ਨਾ ਤੇ ਉਹ ਡਾਂਗਰੀ ਨੇ ਕੀ ਕੀਤਾ, ਉਹਨੇ ਆਖਿਆ ਬਵੋ ਇੱਥੇ ਤੇ ਆ ਰੋਟੀ ਪਕਾਉਂਦੇ ਆ ਤੁਹਾਡੇ ਵਾਸਤੇ। ਉਹਨੇ ਹਾਂਡੀ ਦੇ ਵਿੱਚ ਨਾ ਦਾਲ ਪਾਈ, ਪਿਆਜ਼ ਪਾਇਆ, ਨਮਕ ਮਿਰਚ ਮਸਾਲਾ ਸਾਰਾ ਕੁਝ ਪਾਇਆ ਨਾ ਵਿੱਚ, ਤੇ ਹਾਂਡੀ ਟੰਗ ਛੜੀ ਉਹ ਤਾਂ ਟਾਹਣ ਦੇ ਨਾਲ, ਕਿੱਕਰ ਦੇ ਨਾ ਆ ਟਾਹਣ ਦੇ ਨਾਲ ਉੱਚੀ ਕਰਕੇ ਹਾਂਡੀ ਟੰਗ ਛੜੀ ਤੇ ਥੱਲੇ ਉਹਨੇ ਅੱਗ ਬਾਲ ਛੜੀ। ਉਹਨੇ ਆਖਿਆ ਬਈ ਅੱਗ ਬਾਲੀ, ਆ ਹਾਂਡੀ ਪੱਕਦੀ ਏ ਤੇ ਮੇਰਾ ਮਤਲਬ ਰੋਟੀ ਪੱਕ ਜਾਂਦੀ ਹੈ, ਫਿਰ ਖਾ ਕੇ ਜਾਇਓ। ਉਹ ਵਾਹਵਾ ਝੱਟ ਬੈਠੇ ਰਹੇ ਨਾ ਤੇ ਉਹ ਪੱਕੇ ਕਿੱਥੋਂ ਵੀ ਅੱਗ ਥੱਲੇ ਬਲੀ, ਹਾਂਡੀ ਉਹ ਉੱਥੇ ਬੂਟੇ ਦੇ ਉਤਲੇ ਟਾਹਣ ਨਾ ਵੱਜੀ। ਵਾਹਵਾ ਝੱਟ ਬਹਿ ਕੇ ਨਾ ਤੇ ਉਹਨੇ ਆਖਿਆ ਵੀ ਯਾਰ ਗੱਲ ਸੁਣ, ਸਾਡੇ ਨਾਲ ਮਜ਼ਾਕ ਕਰਨਾ ਪਿਆ, ਅੱਗ ਕਿਤੇ ਵੇ, ਹਾਂਡੀ ਕਿਤੇ ਵੇ, ਉਹਨੂੰ ਸੇਕ ਲੱਗੇਗਾ, ਉਹ ਪੱਕੇਗੀ ਤੇ ਤਾਂ ਆਏ ਨਾ ਉਹਨੂੰ ਸੇਕ ਲੱਗਣਾ, ਨਾ ਉਹ ਪੱਕਣੀ, ਨਾ ਸਾਂ ਖਾਣੀ ਤੇ ਨਾ ਸਾਂ ਜਾਣਾ। ਡਾਂਗਰੀ ਆਖਿਆ ਇਹੋ ਹੀ ਗੱਲ ਮੈਂ ਤੁਹਾਡੀ ਸੁਣ ਕੇ ਨਾ ਤੇ ਇਹੋ ਹੀ ਗੱਲ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ। ਬੰਦਾ ਕਿਤੇ ਵੇ, ਅੱਗ ਪਹਾੜਾਂ ਤੇ ਲੱਗੀ, ਉਸ ਅੱਗ ਦਾ ਇੱਥੇ ਉਹਨੂੰ ਸੇਕ ਕਿਵੇਂ ਅੱਪੜ ਗਿਆ? ਓਏ ਇੱਥੋਂ ਅੱਗ ਨੇੜੇ ਵੇ, ਹਾਂਡੀ ਨੇੜੇ ਵੇ, ਇੱਥੋਂ ਸੇਕ ਉੱਥੇ ਨਹੀਂ ਪਿਆ ਪੜਦਾ, ਉਹ ਮੀਲਾਂ ਦੂਰ ਲੱਗੀ ਅੱਗ ਦਾ ਸੇਕ ਇਹਨੂੰ ਕਿਵੇਂ ਅੱਪੜਦਾ ਰਿਹਾ? ਉਹਨੇ ਆਖਿਆ ਗੱਲ ਸੁਣ ਲੈ ਮੇਰੀ ਵੱਡਿਆ ਚੌਰੀਆ, ਤੇ ਗੱਲ ਸੁਣ ਲਓ ਕੰਨ ਟੁੱਟਿਓ, ਆ ਚੌਰੀ ਦੇ ਪਿੱਛੇ ਪਿੱਛੇ ਪੂਛਲ ਬਣ ਕੇ ਤੇ ਫਿਰਨ ਵਾਲਿਓ, ਟੁੱਕਰ ਖਾਣ ਵਾਲਿਓ, ਲਗੜ ਬੱਗਿਓ, ਉਹਦੀ ਮੱਝ ਬਣਦੀ ਹੈ। ਜੇ ਗੱਲ ਕੀਤੀ ਜੇ ਏਡੇ ਗੱਲ ਵਾਲੇ ਬੰਦੇ ਹੋ ਨਾ ਤੇ ਗੱਲ ਤੇ ਪਹਿਰਾ ਦਿਓ, ਉਹਨੂੰ ਉਹਦੀ ਮੱਝ ਦਿਓ। ਗੱਲ ਪਤਾ ਕੀ ਹੈ, ਜ਼ਰੂਰੀ ਨਹੀਂ ਡਿਗਰੀਆਂ ਪੜ੍ਹ ਕੇ ਹੈਂ ਇਹ ਆਪਣੇ ਕੋਲ ਮੇਰਾ ਮਤਲਬ ਹੈ ਸੰਤਾਂ ਲੈ ਕੇ ਉਹ ਸਾਰਾ ਕੁਝ ਇਲਮ ਹੀ ਹਾਸਲ ਕਰਕੇ ਤੇ ਫੇਰ ਹੀ ਬੰਦਾ ਦਨਾ ਹੋਵੇ। ਨਾ ਨਾ ਨਾ, ਨੁਕਤੇ ਦੀ ਗੱਲ ਇਹ ਵੇ, ਬੜੇ ਬੜੇ ਅਨਪੜ੍ਹ, ਐਸੇ ਸਾਲਸ, ਐਸੇ ਦਨਾ, ਐਸੇ ਬਰੀਕ ਬੰਦੇ ਹੁੰਦੇ ਨੇ ਕਿ ਪੜ੍ਹਿਆ ਲਿਖਿਆ ਨਾਲੋਂ ਕਿਤੇ ਅਗਾ ਲੰਘ ਜਾਂਦੇ ਨੇ, ਤੇ ਬੜੇ ਬੜੇ ਪੜ੍ਹੇ ਲਿਖੇ ਡਿਗਰੀਆਂ ਲੈ ਕੇ, ਸੰਤਾਂ ਲੈ ਕੇ, ਕੋਰਸ ਕਰਕੇ ਐਸੇ ਫੇਲ ਜਮਾ ਫੇਲ ਹੋ ਜਾਂਦੇ ਨੇ ਕਿ ਉਹਨਾਂ ਅੱਗੇ ਪੇਸ਼ ਨਹੀਂ ਜਾਂਦੇ। ਲਿਹਾਜ਼ਾ ਜੇ ਬੰਦਾ ਹੋਵੇ ਕੋਈ ਫੈਸਲਾ ਕਰਨ ਵਾਲਾ, ਬੰਦਾ ਹੋਵੇ ਨਿਆਂ ਕਰਨ ਵਾਲਾ, ਤੇ ਯਕੀਨ ਕਰੋ ਉਹਦਾ ਮਰਨ ਤੋਂ ਬਾਅਦ ਵੀ ਨਾ ਜ਼ਿੰਦਾ ਰਹਿੰਦਾ। ਜੇ ਗੱਲ ਚੰਗੀ ਲੱਗੀ ਹੋਵੇ, ਖੁਲਾਸਾ ਸਮਝ ਆ ਗਿਆ ਹੋਵੇ, ਤੇ ਕਮੈਂਟ 'ਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ। ਜੇ ਅੱਛੀ ਲੱਗੀ ਹੋਵੇ ਤੇ ਅੱਗੇ ਸ਼ੇਅਰ ਵੀ ਲਾਜ਼ਮੀ ਕਰ ਛੜੋ, ਜ਼ਿਆਦਾ ਨੈਟ ਨਹੀਂ ਖਰਚ ਹੁੰਦਾ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਰਹਿਮਤੁல்லாਹਿ ਵਬਰਕਾਤੁਹੂ।